ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਿਆਰਿਓ, ਗੁਰੂ ਬਾਬਾ ਨਾਨਕ ਜੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਆ ਰਿਹਾ ਔਰ ਇਸੇ ਸਬੰਧ ਦੇ ਵਿੱਚ 25 ਨਵੰਬਰ ਨੂੰ ਰਾਤ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ ਰਹਿਣ ਸਬਾਈਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਬਹਿੰਦੇ ਨੇ, ਕਿਵੇਂ ਸਾਰਿਆਂ ਦੇ ਬੰਧਨ ਕੱਟਦੇ ਨੇ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ ਕਿ ਇੱਕ ਰਾਤ ਤੂੰ ਗੁਰੂ ਦੇ ਲਿਖੇ ਲਾ ਤੇ ਪਤਾ ਨਹੀਂ ਕਿੰਨੀਆਂ ਕੁ ਤੇਰੀਆਂ ਦੁੱਖਾਂ ਦੀਆਂ ਰਾਤਾਂ ਗੁਰੂ ਨੇ ਕੱਟ ਦੇਣੀਆਂ ਨੇ। 25 ਤਰੀਕ ਦੀ ਰਹਿਣ ਸਬਾਈ ਰੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ। ਟੋਟਲ ਇਹ 3 ਦਿਨਾਂ ਦਾ ਸਮਾਗਮ ਹੈ। 25 ਦੀ ਰਹਿਣ ਸਬਾਈ ਔਰ ਰਹਿਣ ਸਬਾਈ ਦੇ ਵਿੱਚ ਆਉਣ ਦੇ ਲਈ ਤਕਰੀਬਨ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਤੋਂ ਗੱਡੀਆਂ ਦਾ, ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਇੱਥੇ ਲੈ ਵੀ ਆਉਣਗੀਆਂ ਔਰ ਵਾਪਸੀ 'ਤੇ ਛੱਡ ਵੀ ਦੇਣਗੀਆਂ। ਔਰ 26 ਤਰੀਕ ਦਾ ਅਤੇ 27 ਤਰੀਕ ਦਾ ਦੋਵੇਂ ਦਿਨ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਔਰ ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਖੰਡੇ ਵਾਲੇ ਪਿਤਾ ਜੀ ਵਰਤਦੇ ਨੇ। ਜਿਹੜੀਆਂ ਸੰਗਤਾਂ ਪਿਆਰ ਦੇ ਵਿੱਚ ਚੁਪਹਿਰੇ ਕੱਟਦੀਆਂ ਨੇ, ਬਾਬਾ ਦੀਪ ਸਿੰਘ ਜੀ ਇੱਕ ਪ੍ਰੇਮੀ ਦੇ ਘਰ ਪਹੁੰਚ ਕੇ ਉਹਨਾਂ ਦੇ ਦੁੱਖਾਂ ਨੂੰ ਕੱਟਦੇ ਨੇ। 26 ਦਾ ਵੀ ਚੁਪਹਿਰਾ 26 ਤਰੀਕ ਨੂੰ ਸਵੇਰੇ ਤਕਰੀਬਨ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਗੱਡੀਆਂ ਚੱਲਣਗੀਆਂ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਆਉਣਗੀਆਂ। ਔਰ ਇਸੇ ਤਰ੍ਹਾਂ 27 ਤਰੀਕ ਨੂੰ ਗੁਰਪੁਰਬ ਹੈ ਗੁਰੂ ਨਾਨਕ ਸਾਹਿਬ ਜੀ ਦਾ। ਇਹ ਮੇਰੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਕੋਈ ਛੋਟੀ ਗੱਲ ਨਹੀਂ। ਇਹ 3 ਦਿਨਾਂ ਦਾ ਸਮਾਗਮ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਰੱਖਿਆ ਗਿਆ। 27 ਤਰੀਕ ਨੂੰ ਵੱਡਾ ਚੁਪਹਿਰਾ, ਸਵੇਰੇ 10 ਤੋਂ 4 ਵਜੇ ਤੱਕ ਵੱਡਾ ਦਿਨ ਹੈ ਬਾਪੂ ਦਾ। ਉਹ ਦਿਨ ਜਿਸ ਦਿਨ ਦੇ ਬਾਬਤ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ, ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਦਾ ਦਿਨ ਹੋਵੇ, ਉਸ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਚੜ੍ਹਾਈ ਕਰ ਜਾਵੇ ਨਾ, ਉਹ ਵੀ ਨਰਕਾਂ ਨੂੰ ਨਹੀਂ ਜਾਂਦਾ। ਉਸ ਦਿਨ ਦਰਗਾਹ ਦੇ ਬੂਹੇ ਖੁੱਲ੍ਹੇ ਹੁੰਦੇ ਨੇ। ਤੇ ਆਓ ਭਾਗਾਂ ਵਾਲਿਓ, ਆਪਣੇ ਆਪਣੇ ਬੰਧਨਾਂ ਨੂੰ ਕਟਵਾਈਏ। ਇੱਕ ਰਹਿਣ ਸਬਾਈ ਤੇ 2 ਚੁਪਹਿਰੇ ਪਿਤਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਬੰਧ ਦੇ ਵਿੱਚ ਸਾਡੀ ਝੋਲੀ 'ਚ ਪਾ ਰਹੇ ਨੇ। ਔਰ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਦਾ, ਛੁੱਟੀਆਂ ਦੇ ਦਿਨ ਨੇ, 25 ਤਰੀਕ ਨੂੰ ਤੁਸੀਂ ਸਾਰਿਆਂ ਨੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਪਹੁੰਚ ਜਾਣਾ, ਰਾਮ ਤੀਰਥ ਰੋਡ। ਇੱਥੇ ਜੋ ਸਕੂਲ ਬਣਿਆ, ਉਸ ਸਕੂਲ ਦੇ ਵਿੱਚ ਕਮਰਿਆਂ 'ਚ ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਹੋ ਜਾਏਗਾ। ਜਿੰਨਾ ਅਸੀਂ ਵੱਧ ਤੋਂ ਵੱਧ ਤੁਹਾਨੂੰ ਸਹੂਲਤ ਦੇ ਸਕਾਂਗੇ ਜ਼ਰੂਰ ਦੇਵਾਂਗੇ। ਔਰ 3 ਦਿਨ ਸਾਰੇ ਪਰਿਵਾਰਕ ਮੈਂਬਰਾਂ ਨੇ ਇੱਥੇ ਹੀ ਡੇਰਾ ਲਾਉਣਾ ਹੈ, ਇੱਥੇ ਹੀ ਪ੍ਰਸ਼ਾਦਾ ਪਾਣੀ ਛਕਣਾ ਹੈ, 3 ਦਿਨ ਇੱਥੇ ਹੀ ਰਿਹਾਇਸ਼ ਕਰਨੀ ਹੈ, ਇੱਥੇ 3 ਦਿਨ ਸਾਰੀਆਂ ਸੰਗਤਾਂ ਨੇ ਸੇਵਾ ਕਰਨੀ ਹੈ। ਔਰ 27 ਨੂੰ ਗੁਰਪੁਰਬ ਮਨਾਉਣ ਤੋਂ ਬਾਅਦ ਸਾਰੀਆਂ ਸੰਗਤਾਂ ਨੇ 4 ਵਜੇ ਤੋਂ ਬਾਅਦ ਫਿਰ ਪਿਤਾ ਜੀ ਕੋਲੋਂ ਖੁਸ਼ੀਆਂ ਲੈ ਕੇ ਜਾਣੀਆਂ। ਔਰ ਇਹਦੇ ਵਿੱਚ ਇੱਕ ਹੋਰ ਮੈਂ ਬੇਨਤੀ ਕਰਦੇ ਹਾਂ, ਕਿਸੇ ਵੀ ਪ੍ਰੇਮੀ ਨੇ ਖਾਲੀ ਹੱਥ ਨਹੀਂ ਆਉਣਾ। ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਗੁਰੂ ਘਰ ਵਿੱਚ ਜਾ, ਖਾਲੀ ਹੱਥ ਨਾ ਜਾ, ਪਰ ਖਾਲੀ ਹੋ ਕੇ ਜਾ। ਜੋ ਗੁਰੂ ਨੇ ਤੈਨੂੰ ਵਿੱਤ ਦਿੱਤੀ ਹੈ ਨਾ, ਇੱਥੋਂ ਤੱਕ ਮਹਾਂਪੁਰਖ ਬਚਨ ਕਰਦੇ ਸੀ, ਭਾਵੇਂ 2 ਦਾਤਨਾਂ ਹੀ ਲੈ ਜਾ, ਪਰ ਖਾਲੀ ਹੱਥ ਨਹੀਂ ਜਾਣਾ। ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਗਿਫਟ ਭੇਟਾ ਕਰਾਂਗੇ ਨਾ, ਤੇ ਉਹ ਰਿਟਰਨ ਗਿਫਟ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਦੇਣਗੇ। ਭਾਵੇਂ ਉਹ ਗਿਫਟ ਤੁਸੀਂ ਗੁਰਬਾਣੀ ਪੜ੍ਹ ਕੇ ਪਿਤਾ ਜੀ ਨੂੰ ਭੇਟ ਕਰ ਦਿਓ, 2 ਪਾਠ ਜਪਜੀ ਸਾਹਿਬ ਦੇ ਵੱਧ ਕਰਕੇ ਆਓ ਔਰ ਬਾਪੂ ਜੀ ਲਈ ਇਹ ਤੋਹਫਾ ਲੈ ਕੇ ਆਓ, ਭਾਵੇਂ ਫਲਾਂ ਦਾ ਪ੍ਰਸ਼ਾਦ, ਕੁਝ ਵੀ। ਕਿਸੇ ਨੇ ਖਾਲੀ ਹੱਥ ਨਹੀਂ ਆਉਣਾ। ਔਰ ਬਾਪੂ ਦੀਆਂ ਖੁਸ਼ੀਆਂ ਸਾਰੀਆਂ ਸੰਗਤਾਂ ਨੇ ਲੈਣੀਆਂ ਨੇ, ਕਿਉਂਕਿ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਹੈ। ਇਹ ਗੁਰੂ ਨਾਨਕ ਦਾ ਆਗਮਨ ਪੁਰਬ ਤੇ ਬਾਪੂ ਜੀ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਾ। 3 ਦਿਨ ਇਹ ਮੇਰੀ ਬੇਨਤੀ ਹੈ, ਧਿਆਨ ਨਾਲ ਇਹ ਮੇਰੀ ਬੇਨਤੀ ਸੁਣਿਓ ਵੀ ਔਰ ਪ੍ਰਵਾਨ ਵੀ ਕਰਿਓ। ਔਰ ਸਭ ਨੂੰ ਪਤਾ ਹੈ ਜਿਨ੍ਹਾਂ ਨੇ ਬਚਨ ਮੰਨੇ ਨੇ, ਬਾਪੂ ਦੀਪ ਸਿੰਘ ਨੇ ਉਹਨਾਂ ਨੂੰ ਕੋਈ ਤੋਟ ਨਹੀਂ ਰਹਿਣ ਦਿੱਤੀ। 3 ਦਿਨ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਹਾਜ਼ਰੀਆਂ ਵੀ ਭਰਨੀਆਂ ਔਰ ਸਾਰਿਆਂ ਨੇ ਰਾਮ ਤੀਰਥ ਰੋਡ ਵਿਖੇ ਹੀ ਰੁਕਣਾ, ਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਵੀ, ਔਰ Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਣਾ ਨਹੀਂ। 25, 26 ਔਰ 27 ਨਵੰਬਰ ਨੂੰ 3 ਦਿਨ ਆਪਾਂ ਜੋ ਰਹਿਣ ਸਬਾਈ ਵੀ ਤੇ 2 ਚੁਪਹਿਰੇ ਵੀ ਬਾਪੂ ਜੀ ਦੀ ਗੋਦ ਵਿੱਚ ਬਹਿ ਕੇ ਕੱਟਣੇ ਨੇ
ਤੇ ਜਿਹੜੀ ਮਰਜ਼ੀ ਬਖਸ਼ਿਸ਼ ਲੁੱਟ ਕੇ ਲੈ ਜਿਓ ਬਾਪੂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਹਰ ਮਹੀਨੇ ਦੀ 27 ਤਰੀਕ ਦੀ ਤਰ੍ਹਾਂ ਜੋ ਅਸੀਂ ਹਰ ਮਹੀਨੇ 27 ਨੂੰ ਬਾਪੂ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆਗਮਨ ਦਿਨ ਮਨਾਉਂਦੇ ਹਾਂ, ਉਸੇ ਨੂੰ ਸਮਰਪਿਤ ਕਰਕੇ ਜੋ ਚੁਪਹਿਰਾ ਜਪ ਤਪ ਸਮਾਗਮ, ਉਹਦੇ ਵਿੱਚ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਬਾਬਾ ਦੀਪ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੇਅੰਤ ਸੰਗਤ ਰੂਪੀ ਪਰਿਵਾਰਕ ਮੈਂਬਰ ਬਾਪੂ ਦੀਪ ਸਿੰਘ ਜੀ ਦੇ ਘਰ ਬਾਪੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚੇ ਨੇ। ਔਰ ਇਸ ਵੇਲੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਪਿੰਡਾਂ ਨਗਰਾਂ ਸ਼ਹਿਰਾਂ 'ਚ ਜੁੜੇ ਨੇ। ਜਿਹੜੇ ਇੱਥੇ ਜਾਂ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ, ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਮਾਣ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੇ ਅਜੇ ਤੱਕ ਇਹ YouTube ਦਾ ਲਿੰਕ ਸ਼ੇਅਰ ਨਹੀਂ ਕੀਤਾ, ਮੇਰੀ ਬੇਨਤੀ ਇਹ ਲਿੰਕ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅੱਗੇ ਤੋਂ ਅੱਗੇ ਲਿੰਕ ਭੇਜੋ ਤਾਂ ਜੋ ਹੋਰ ਸੰਗਤਾਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਜਿਨ੍ਹਾਂ ਨੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ। ਆਓ ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਪਿਤਾ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਕੌਣ ਬੈਠਾ, ਖੁਦ ਧੰਨ ਬਾਬਾ ਦੀਪ ਸਿੰਘ ਜੀ। ਦੋ ਤਿੰਨ ਜਿਹੜੀਆਂ ਆਪਾਂ ਬੇਨਤੀਆਂ ਕਰਦੇ ਆਂ ਉਹ ਕਰਕੇ ਫਿਰ ਸ਼ਬਦ ਪੜ੍ਹਨਾ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਬਸ ਇਦਾਂ ਹੀ ਇਸੇ ਚੜ੍ਹਦੀ ਕਲਾ ਦੇ ਵਿੱਚ ਬਹਿਣਾ ਹੈ। ਔਰ ਸਭ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਅੱਜ ਪ੍ਰਤੱਖ ਹੋ ਕੇ ਬੈਠੇ ਹੁੰਦੇ ਨੇ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਇੱਕ ਦੀਆਂ ਅੱਜ ਅਰਜ਼ੀਆਂ ਸੁਣਦੇ ਨਹੀਂ, ਕਬੂਲ ਕਰਦੇ ਨੇ, ਕਬੂਲ। ਔਰ ਮੈਨੂੰ ਇੰਨੀ ਠੰਡ ਪੈਂਦੀ ਏ, ਇੰਨੀ ਖੁਸ਼ੀ ਹੁੰਦੀ ਏ, ਇੰਨੀ ਖੁਸ਼ੀ ਜਦੋਂ ਸੰਗਤਾਂ ਦੀਆਂ ਅਰਜ਼ੀਆਂ ਬਾਬਾ ਦੀਪ ਸਿੰਘ ਜੀ ਕਬੂਲ ਕਰਦੇ ਨੇ। ਮੇਰੇ ਅੰਦਰੋਂ ਸ਼ੁਕਰਾਨਾ ਨਿਕਲਦਾ, ਸ਼ੁਕਰਾਨਾ। ਦਾਤਿਆ ਇਹ ਚੁਪਹਿਰਿਆਂ ਦੀ ਤੇ ਬਸ ਤੋਂ ਬਿੱਧ ਹੀ ਬਣਾਈ ਏ, ਕੀਰਤਨ ਦੀ ਬਸ ਤੋਂ ਬਿੱਧ ਬਣਾਈ ਏ, ਬੰਦੇ ਦੀ ਇੱਕ ਬਿੱਧ ਬਣਾਈ ਏ, ਕਿਰਪਾ ਤੇ ਤੂੰ ਹੀ ਕਰਦਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸੁਲਤਾਨਪੁਰ ਲੋਧੀ ਤੋਂ ਸ਼ਾਇਦ ਇੱਥੇ ਭੈਣ ਜੀ ਬੈਠੇ ਹੋਣਗੇ। ਚੁਪਹਿਰਿਆਂ ਵਿੱਚ ਇੱਥੇ ਹਾਜ਼ਰੀਆਂ ਭਰਨੀਆਂ ਸ਼ੁਰੂ ਕੀਤੀਆਂ ਉਸ ਭੈਣ ਨੇ। ਬੱਚੇ ਦੀ ਸਰਕਾਰੀ ਨੌਕਰੀ ਲੱਗ ਨਹੀਂ ਸੀ ਰਹੀ, ਉਹ ਬੈਠੇ ਨੇ, ਵਾਹ ਵਾਹ, ਖਲੋ ਹੀ ਗਏ। ਜਕਾਰਾ ਲਾ ਦੇ ਭੈਣ, ਵਾਹ ਵਾਹ। ਸਤਿ ਸ੍ਰੀ ਅਕਾਲ। ਕਹਿੰਦੇ ਇੱਕੋ ਚੁਪਹਿਰਾ ਇੱਥੇ ਆ ਕੇ ਕੱਟਿਆ, ਇੱਕੋ ਚੁਪਹਿਰਾ। ਦੂਜੇ ਚੁਪਹਿਰੇ ਵਿੱਚ ਪਹੁੰਚ ਰਹੇ ਤੇ ਰਾਹ 'ਚ ਫੋਨ ਆ ਗਿਆ, ਨੌਕਰੀ ਲੱਗ ਗਈ ਹੈ। ਆ ਭੈਣ ਬੈਠੀ, ਇਹਦਾ ਕੈਨੇਡਾ ਦਾ ਵੀਜ਼ਾ ਆ ਗਿਆ। ਖਲੋ ਜਾ ਤੂੰ ਹੀ ਭੈਣ। ਇਹ ਮੈਨੂੰ ਪਿਛਲੀ ਵਾਰੀ ਕਹਿੰਦੀ ਮੇਰਾ ਨਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ, ਤੇ ਕੌਲਸਰ ਸਾਹਿਬ 20 ਤਰੀਕ ਨੂੰ। ਤੇ ਮੈਂ ਕਿਹਾ ਕੋਈ ਨਹੀਂ, ਬਾਬਾ ਖੰਡੇ ਵਾਲਾ ਮਿਹਰ ਕਰੇ। ਅੱਜ ਫਿਰ ਕੀ ਕਰਨਾ? ਕਹਿੰਦੇ ਮੈਂ ਡੱਬਾ ਲੈ ਕੇ ਪਹਿਲੇ ਹੀ ਸ਼ੁਕਰਾਨਾ ਕਰਨ ਆ ਗਈ। ਮੈਂ ਭਾਵਨਾ ਬਣਾ ਲਈ, ਬਾਬਾ ਵੀਜ਼ਾ ਤੂੰ ਲਾ ਦਿੱਤਾ ਹੈ। ਤੇ 20 ਤਰੀਕ ਤੇ ਅੱਜ 27, ਹਫ਼ਤੇ ਦੇ ਵਿੱਚ ਵੀਜ਼ਾ ਵੀ ਆ ਗਿਆ ਜੀ। ਸਤਿ ਸ੍ਰੀ ਅਕਾਲ। ਇੱਕ ਹੁੰਦੀਆਂ ਨੇ ਸੁਣੀਆਂ ਸੁਣਾਈਆਂ ਗੱਲਾਂ, ਇੱਕ ਹੁੰਦਾ ਇਤਿਹਾਸ ਅਸੀਂ ਸੁਣਿਆ, ਇੱਕ ਹੈ ਪ੍ਰਤੱਖ ਬਾਬਾ ਖੰਡੇ ਵਾਲਾ ਸਾਹਮਣੇ ਵਰਤ ਰਿਹਾ। ਤੇ ਇਤਿਹਾਸ ਇਹ ਆਉਣ ਵਾਲੇ ਸਮੇਂ 'ਚ ਤੁਸੀਂ ਆਪਣੇ ਬੱਚਿਆਂ ਨੂੰ ਸੁਣਾਇਆ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਕਿ ਏਦਾਂ ਬਾਬਾ ਦੀਪ ਸਿੰਘ ਜੀ ਚੁਪਹਿਰਿਆਂ ਵਿੱਚ ਪ੍ਰਤੱਖ ਹੋ ਕੇ ਵਰਤ ਰਹੇ ਨੇ। ਪ੍ਰਤੱਖ ਕਿਹਦੀਆਂ ਗੱਲਾਂ ਸੁਣਾਵਾਂ? ਕਿਹੜੇ ਕਿਹੜੇ ਕਾਰਜ ਰੁਕੇ ਹੋਏ ਬਾਬਾ ਦੀਪ ਸਿੰਘ ਜੀ ਪੂਰੇ ਕਰ ਰਹੇ ਨੇ। ਜੇ ਉਹ ਗੱਲਾਂ ਕਰਨ ਤੇ ਆ ਜਾਈਏ
ਤੇ ਫਿਰ ਤੇ ਮੈਂ ਕਹਿੰਦਾ ਕਈ ਦਿਨ ਕਈ ਮਹੀਨੇ ਇਦਾਂ ਹੀ ਲੱਗੇ ਰਹੀਏ। ਆ ਭੈਣ ਸਾਡੇ ਮੰਜੂ ਭੈਣ ਜੀ ਬੈਠੇ ਆ, ਕਿਵੇਂ ਬਾਬਾ ਪ੍ਰਤੱਖ ਹੋ ਕੇ ਵਰਤਿਆ। ਦੁਕਾਨ ਵੀ ਮਿਲ ਗਈ ਹੈ ਜੀ, ਸਰੀਰ ਭਾਰਾ, ਖਲੋਣਾ ਔਖਾ, ਜੇ ਖਲੋ ਸਕਦੇ ਖਲੋ ਜਾਓ ਫਿਰ। ਹਾਂ ਉਧਰ ਉਧਰ ਮੂੰਹ ਕਰਕੇ ਸੰਗਤ ਵੱਲ ਇੱਕ ਜਕਾਰਾ ਲਾ ਦੇ। ਵੇਖੋ ਮੈਂ ਗੱਲ ਕਰ ਰਿਹਾ ਪ੍ਰਤੱਖ, ਕਈਆਂ ਦੇ ਰੋਗ ਦੂਰ ਕਰ ਰਹੇ, ਕਈਆਂ ਨੂੰ ਨੌਕਰੀਆਂ ਮਿਲੀ ਜਾ ਰਹੀਆਂ, ਕਈਆਂ ਦੇ ਰੁਕੇ ਹੋਏ ਕਾਰੋਬਾਰ ਚੱਲਣ ਲੱਗ ਪਏ, ਕਈਆਂ ਨੂੰ ਬਾਬਾ ਦੀਪ ਸਿੰਘ ਜੀ ਨੇ ਇਹੋ ਜੀ ਬਰਕਤ ਪਾਤੀ, ਉਹਨਾਂ ਦਾ ਅੰਦਰ ਭਾਂਡਾ ਇੰਨਾ ਭਰ ਦਿੱਤਾ, ਉਹਨਾਂ ਨੂੰ ਕਈਆਂ ਨੂੰ ਜੋੜਨ ਵਾਲਾ ਬਣਾਤਾ। ਵਾਹ ਵਾਹ, ਸਤਿ ਸ੍ਰੀ ਅਕਾਲ। ਹਰ ਪੱਖ ਤੋਂ ਬਾਬਾ ਦੀਪ ਸਿੰਘ ਜੀ ਪੈਜ ਰੱਖ ਰਹੇ, ਹਰ ਪੱਖ ਤੋਂ ਲੋੜ ਏ ਸ਼ਰਧਾ ਦੀ, ਲੋੜ ਏ ਤੇਰੀ ਭਾਵਨਾ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਹੋਰ ਉਹਨੇ ਮੈਨੂੰ ਮੈਸੇਜ ਦੋ ਭੇਜੇ ਸੀ ਅੱਜ, ਇੱਕ ਆ ਸੁਲਤਾਨਪੁਰ ਲੋਧੀ ਵਾਲਿਆਂ ਦਾ, ਤੇ ਦੂਜਾ ਕਹਿੰਦੇ ਸੰਗਤਾਂ ਇੱਥੋਂ ਹੋ ਕੇ ਗਈਆਂ ਨੇ ਸਵੇਰੇ ਤੇ ਸੇਵਾ ਵੀ ਫੜਾ ਗਏ, ਤੇ ਕਹਿੰਦੇ ਸਾਡਾ ਵੀਜ਼ਾ ਅਮਰੀਕਾ ਦਾ ਲੱਗਣ ਦੀ ਉਮੀਦ ਨਹੀਂ ਸੀ, ਉਮੀਦ ਹੀ ਬਿਲਕੁਲ ਢੇਰੀ ਢਾਈ ਬੈਠੇ ਸਾਂ, ਕੰਮ ਹੋਣਾ ਹੀ ਨਹੀਂ। ਕਹਿੰਦੇ 3 ਚੁਪਹਿਰੇ ਇੱਥੇ ਕੱਟ ਕੇ ਗਏ ਆ, ਚੌਥਾ ਚੁਪਹਿਰਾ ਨਹੀਂ ਬਾਬੇ ਨੇ ਚੜਨ ਦਿੱਤਾ, ਅਮਰੀਕਾ ਦਾ ਵੀਜ਼ਾ ਵੀ ਲੱਗ ਗਿਆ। ਖਲੋਗੇ ਤੁਸੀਂ ਹੋ? ਵਾਹ ਵਾਹ, ਉਹ ਖਲੋਈ ਗਈ ਭੈਣ, ਮੈਂ ਸਮਝਿਆ ਚਲੇ ਗਏ ਨੇ। ਵਾਹ ਵਾਹ, ਵੇਖੋ ਪ੍ਰਤੱਖ ਨੂੰ ਕੋਈ ਪ੍ਰਮਾਣਾਂ ਦੀ ਲੋੜ ਨਹੀਂ, ਕੋਈ ਪ੍ਰਮਾਣ ਦੀ ਲੋੜ ਨਹੀਂ। ਮੈਂ ਗੱਲ ਉਹ ਕਰ ਰਿਹਾ ਕਿ ਖੰਡੇ ਵਾਲਾ ਬਾਬਾ ਕਿਵੇਂ ਕਿਵੇਂ ਵਰਤ ਰਿਹਾ, ਤੇ ਜੇ ਇਹਨਾਂ ਨਾਲ ਵਰਤ ਰਿਹਾ ਮੇਰੇ ਨਾਲ ਕਿਉਂ ਨਹੀਂ ਵਰਤ ਸਕਦਾ? ਹਾਂਜੀ, ਮੇਰੇ ਤੇ ਕਿਰਪਾ ਕਿਉਂ ਨਹੀਂ ਕਰ ਸਕਦਾ? ਅੱਛਾ ਬੱਚੇ ਜਿਹੜੇ ਤੁਹਾਡੇ, ਵਾਹ ਵਾਹ, ਇਹਨਾਂ ਦੇ ਬੱਚੇ ਗਏ ਆਸਟ੍ਰੇਲੀਆ, ਖਲੋ ਜਾਓ ਤੁਸੀਂ ਵੀ ਫਿਰ, ਤੇ ਕਹਿੰਦੇ ਉੱਥੇ ਜੋਬ ਵੀ ਹੁਣ ਲੱਗ ਗਈ ਪੱਕੀ। ਉਧਰ ਜਕਾਰਾ ਲਾ ਦਿਓ ਵੇਖ ਕੇ। ਇਹ ਜਿਹੜੀਆਂ ਚੀਜ਼ਾਂ ਮੈਂ ਬੋਲਦੇ ਆ ਨਾ, ਮੈਂ ਕੋਈ ਪਲੈਨਿੰਗ ਕਰਕੇ ਨਹੀਂ ਬੈਠਾ ਹੁੰਦਾ ਕਿ ਇਦਾਂ ਬੁਲਾਵਾਂਗੇ, ਇਦਾਂ ਕਰਾਂਗੇ, ਆਹ ਬੰਦੇ ਨਹੀਂ। ਇਹ ਕੁਦਰਤ ਵੱਲੋਂ ਕਈ ਵਾਰੀ ਵਿਧ ਬਣ ਜਾਂਦੀ। ਜਿਨ੍ਹਾਂ ਦੀ ਸ਼ਰਧਾ ਥੋੜੀ ਬਹੁਤੀ ਘੱਟ ਵੀ ਹੋਵੇ ਨਾ, ਉਹਨਾਂ ਦੀ ਵੀ ਸ਼ਰਧਾ ਪੂਰੀ ਕਰਾਉਣ ਵਾਸਤੇ ਬਾਬਾ ਵਿਧ ਬਣਾ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਡਾਕਟਰਾਂ ਨੇ ਜਵਾਬ ਦਿੱਤੇ ਸੀ, ਡਾਕਟਰਾਂ ਨੇ ਪਿਛਲੇ ਅੰਮ੍ਰਿਤ ਵੇਲਿਆਂ 'ਚ ਉਹ ਭੈਣਾਂ ਆਈਆਂ ਖਲੋਤੀਆਂ ਸੀ, ਸਭ ਨੂੰ ਪਤਾ ਹੈ, ਕੈਂਸਰ ਵਰਗੀਆਂ ਬਿਮਾਰੀਆਂ ਬਾਬੇ ਖੰਡੇ ਵਾਲੇ ਨੇ ਐ ਕੱਢ ਕੇ ਪਰਾਂ ਮਾਰੀਆਂ। ਹਾਂਜੀ, ਇਹ ਤੇ ਉਹਦੀ ਲੀਲਾ ਹੈ, ਉਹਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ ਹੈ, ਇਹ ਜਿੱਥੋਂ ਦਰ ਤੋਂ ਝੋਲੀਆਂ ਭਰਦੀਆਂ ਹੋਣ, ਉਹ ਦਰ ਨਹੀਂ ਕਦੀ ਛੱਡਣਾ, ਉਹ ਬੂਆ ਨਹੀਂ ਕਦੀ ਛੱਡਣਾ, ਉਹ ਬਾਣੀ ਦਾ ਪਹਿਰਾ ਨਹੀਂ ਕਦੀ ਛੱਡਣਾ, ਉਹ ਅੰਮ੍ਰਿਤ ਵੇਲੇ ਉਹ ਚੁਪਹਿਰੇ ਨਹੀਂ ਛੱਡਣੇ, ਉਹ ਰਹਿਣ ਸਬਾਈਆਂ ਦਾ ਲੜ ਨਹੀਂ ਛੱਡਣਾ। ਜੋ ਮਰਜ਼ੀ ਹੋ ਜਾਏ, ਲੋਕੀ ਜੋ ਮਰਜ਼ੀ ਕਹੀ ਚੱਲਣ, ਜੋ ਮਰਜ਼ੀ ਕਹੀ ਚੱਲਣ, ਪਰ ਬੂਆ ਨਹੀਂ ਛੱਡਣਾ ਬਾਬੇ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਖੈਰ ਜਿਹੜੀਆਂ ਆਪਾਂ 2-3 ਬੇਨਤੀਆਂ ਕਰਦੇ ਹਾਂ ਕਰਾਂਗੇ, ਫਿਰ ਸ਼ਬਦ ਪੜ੍ਹਨਾ। ਪਹਿਲੀ ਬੇਨਤੀ, ਜ਼ਿੰਦਗੀ ਦੇ ਵਿੱਚ ਜੇ ਸ਼ਾਂਤੀ ਚਾਹੁੰਦੇ ਹੋ ਨਾ, ਸ਼ਾਂਤੀ, ਆਨੰਦ ਚਾਹੁੰਦੇ ਹੋ, ਸ਼ਾਂਤੀ ਚਾਹੁੰਦੇ ਹੋ, ਤੇ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਲੈਣਾ ਛੱਡ ਦਿਓ। ਜੇ ਸ਼ਾਂਤੀ ਚਾਹੁੰਦੇ ਹੋ, ਅਸੀਂ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਲੈਣ ਲੱਗ ਪੈਂਦੇ। ਉਹਨੇ ਮੈਨੂੰ ਇਦਾਂ ਕਹਿਤਾ, ਉਹਨੇ ਇਦਾਂ ਕਿਉਂ ਨਹੀਂ ਕਿਹਾ, ਉਹਨੇ ਆਹ ਕਿਉਂ ਨਹੀਂ ਕੀਤਾ, ਮੈਂ ਇਦਾਂ ਕਿਹਾ ਸੀ, ਉਹ ਇਦਾਂ ਕਿਉਂ ਨਹੀਂ ਚੱਲਿਆ, ਉਹ ਇਦਾਂ। ਲੋਕਾਂ ਦੀਆਂ ਗੱਲਾਂ ਦਿਲ ਤੇ ਲਓ ਹੀ ਨਾ, ਭਾਵੇਂ ਉਹ ਚੰਗੀਆਂ ਨੇ ਤੇ ਭਾਵੇਂ ਉਹ ਮੰਦੀਆਂ ਨੇ। ਚੰਗੀਆਂ ਗੱਲਾਂ ਵੀ ਦਿਲ ਤੇ ਨਾ ਲਓ, ਫਿਰ ਮਨ ਅਹੰਕਾਰੀ ਹੋਏਗਾ, ਤੇ ਜਿਹੜੀਆਂ ਬੁਰੀਆਂ ਗੱਲਾਂ ਉਹ ਵੀ ਦਿਲ ਤੇ ਨਾ ਲਓ, ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਚੰਗੇ ਹੋ ਜਾਂ ਬੁਰੇ ਹੋ, ਕਿਹਦਾ ਤੁਸੀਂ ਭਲਾ ਕੀਤਾ, ਕਿਹਦਾ ਬੁਰਾ ਕੀਤਾ, ਇਹ ਤੁਸੀਂ ਜਾਣਦੇ ਹੋ। ਲੋਕਾਂ ਕੋਲੋਂ ਪ੍ਰਮਾਣ ਲੈਣ ਦੀ ਲੋੜ ਨਹੀਂ, ਆਪਣੇ ਬਾਰੇ ਲੋਕਾਂ ਕੋਲੋਂ ਪ੍ਰਮਾਣ ਲੈਣ ਦੀ ਲੋੜ ਨਹੀਂ। ਤੁਸੀਂ ਕੀ ਹੋ ਤੁਹਾਨੂੰ ਪਤਾ ਹੈ ਜਾਂ ਤੁਹਾਡੇ ਮਾਲਕ ਨੂੰ ਪਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲੋਕਾਂ ਦੀਆਂ ਗੱਲਾਂ ਐਵੇਂ ਦਿਲ ਤੇ ਨਾ ਲਾਇਆ ਕਰੋ, ਇਹ ਤੇ ਕਿਸੇ ਪਾਸੇ ਨਹੀਂ ਜਿਉਣ ਦਿੰਦੇ।
ਚੰਗਾ ਕਰ ਲੋ ਤਾਂ ਨਹੀਂ, ਮੰਦਾ ਕਰ ਲੋ ਤਾਂ ਨਹੀਂ। ਅਸੀਂ ਕਰਨਾ ਚੰਗਾ ਹੀ ਹੈ, ਪਰ ਪਿਆਰਿਓ ਇਹਨਾਂ ਦੀਆਂ ਗੱਲਾਂ ਨੂੰ ਦਿਲ ਤੇ ਨਹੀਂ ਲਾਉਣਾ। ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਜਿਹੜਾ ਇਨਸਾਨ ਦੂਜਿਆਂ ਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਵੇਖਦਾ ਨਾ ਪਿਆਰਿਓ, ਉਹ ਹਕੀਕਤ ਵਿੱਚ ਆਪਣੀਆਂ ਬੁਰਾਈਆਂ ਹੀ ਦੂਜਿਆਂ ਵਿੱਚ ਤਲਾਸ਼ ਰਿਹਾ ਹੁੰਦਾ ਹੈ। ਜਿਹੜਾ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਵੇਖਦਾ ਨਾ, ਸ਼ਾਇਦ ਇਹਨੇ ਇਦਾਂ ਕੀਤਾ ਹੋਣਾ ਹੈ, ਸ਼ੱਕ ਹੈ, ਸ਼ਾਇਦ ਇਹਨੇ ਇਦਾਂ ਕੀਤਾ ਹੋਏਗਾ, ਮੇਰੀ ਪਤਨੀ ਨੇ, ਮੇਰੇ ਪਤੀ ਨੇ, ਮੇਰੇ ਬੱਚਿਆਂ ਨੇ, ਮੇਰੇ ਮਾਪਿਆਂ ਨੇ, ਵੈਸੇ ਹੀ ਐਵੇਂ ਬਿਨਾਂ ਵਜ੍ਹਾ ਤੋਂ ਸ਼ੱਕ ਕਰੀ ਜਾਣਾ। ਜਿਹੜਾ ਇਨਸਾਨ ਦੂਜਿਆਂ ਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ ਨਾ ਪਿਆਰਿਓ, ਅਸਲੀਅਤ 'ਚ ਆਪਣੀਆਂ ਬੁਰਾਈਆਂ ਹੀ ਦੂਜਿਆਂ ਵਿੱਚ ਤਲਾਸ਼ ਰਿਹਾ ਹੁੰਦਾ ਹੈ। ਜਿਹੋ ਜਿਹਾ ਆਪ ਉਹੋ ਜਿਹਾ ਦੂਜਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜੀ ਸੱਚੀ ਗੱਲ ਹੈ ਨਾ। ਮਹਾਰਾਜ ਨੇ ਬਾਣੀ 'ਚ ਪ੍ਰਤੱਖ ਕਹਿਤਾ, ਕਹਿੰਦੇ ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਬੰਦਾ ਚੰਗਾ ਉਹਨੂੰ ਸਭ ਚੰਗੇ ਨਜ਼ਰ ਆਉਣਗੇ। ਉਹ ਚੋਰਾਂ ਵਿੱਚੋਂ ਵੀ ਗੁਣ ਵੇਖ ਲੇਗਾ, ਔਗਣਿਆਰਿਆਂ ਵਿੱਚੋਂ ਵੀ ਗੁਣ ਲੱਭ ਲੇਗਾ, ਨਿੱਕੀ ਜੀ ਕੀੜੀ ਤੋਂ ਵੀ ਗੁਣ ਲੈ ਲੇਗਾ। ਤੇ ਜਿਹੜਾ ਆਪ ਮੰਦਾ ਹੈ ਨਾ, ਜਿਹੜਾ ਆਪ ਬੁਰਾ ਹੈ, ਹਰ ਵੇਲੇ ਬੁਰੇ ਖਿਆਲ, ਮਾਫੀ ਦੇਣਾ ਸੱਚ ਕਹਿ ਰਿਹਾ, ਉਹਨੇ ਤੇ ਦੋਸ਼ ਰੱਬ ਵਿੱਚੋਂ ਵੀ ਲੱਭ ਲੈਣੇ ਨੇ। ਰੱਬ ਨੇ ਇਦਾਂ ਕਿਉਂ ਨਹੀਂ ਕੀਤਾ? ਰੱਬ ਇਦਾਂ ਕਰਦਾ ਤਾਂ ਹੋਣਾ ਸੀ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਦਰੋਂ ਚੰਗੇ ਬਣੋ, ਅੰਦਰੋਂ ਨਿਖਰੋ। ਤਾਂ ਹੀ ਤੇ ਮੈਂ ਰੋਜ਼ ਨਾਰਾ ਦੇਣਾ, ਆਪ ਸਵਰੋ। ਆਪ ਦੂਜਿਆਂ ਨੂੰ ਸਵਾਰਨ ਵਾਲਾ ਆਪਾਂ ਤੁਰ ਪਏ ਆ, ਆਪਣਾ ਤੇ ਜੀਵਨ ਉੱਥੇ ਦਾ ਉੱਥੇ ਖੜਾ ਰਹਿ ਗਿਆ। ਆਪਣਾ ਜੀਵਨ ਤੇ ਕੋਲੂ ਦੇ ਬੈਲ ਵਾਂਗੂ ਉੱਥੇ ਖੜਾ ਚੱਕਰ ਕੱਟੀ ਜਾਂਦਾ। ਉਹ ਕਹਿੰਦਾ ਕਿੰਨਾ ਪੈਂਡਾ ਤੈਅ ਕਰ ਲਿਆ, ਅੱਖਾਂ ਦੇ ਉੱਤੋਂ ਪੱਟੀ ਲਾਈ ਖਲੋਤਾ ਤੇ ਫਿਰ ਉੱਥੇ ਦਾ ਉੱਥੇ ਹੀ। ਹਾਂਜੀ ਇਹ ਮੇਰੀ ਬੇਨਤੀ ਹੈ, ਆਪ ਚੰਗੇ ਬਣੋ, ਆਪਣੇ ਆਪ ਨੂੰ ਸਵਾਰੋ। ਤੇ ਬਾਬੇ ਦੀ ਬਾਣੀ ਕਹਿੰਦੀ ਆਪ ਸਵਾਰੇ ਮੈਂ ਮਿਲੇ। ਇਹ ਨਹੀਂ ਕਹਿੰਦੇ ਤੂੰ ਸਵਾਰੇ, ਨਹੀਂ ਨਹੀਂ ਨਹੀਂ, ਕਹਿੰਦੇ ਆਪ ਸਵਾਰੇ ਮੈਂ ਮਿਲੇ। ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਕਹਿੰਦੇ ਤੂੰ ਮੇਰਾ ਬਣ ਕੇ ਤੇ ਵੇਖ, ਆਪਣੇ ਆਪ ਨੂੰ ਸਵਾਰ ਤੇ ਸਹੀ। ਤੂੰ ਆਪਣੇ ਕਦਮ ਆ ਸਤ ਸੰਗਤ ਵੱਲ ਖੜ ਤੇ ਸਹੀ, ਤੂੰ ਚੁਪਹਿਰੇ ਕੱਟ ਤੇ ਸਹੀ, ਤੂੰ ਬਾਣੀ ਦਾ ਲੜ ਫੜ ਤੇ ਸਹੀ। ਤੂੰ ਅੰਦਰੋਂ ਇੱਕ ਵਾਰੀ ਮੇਰਾ ਬਣ ਕੇ ਤੇ ਵੇਖ। ਉਹ ਜੇ ਤੂੰ ਬਣਦਾ ਵੀ ਹੈ, ਦਿਖਾਵੇ ਮੱਤਰ ਬਣਦਾ ਹੈ। ਜਰਾ ਜਿੰਨਾ ਦੁੱਖ ਦਾ ਸਮਾਂ ਆਉਂਦਾ, ਤੂੰ ਮੇਰਾ ਬਣਨ ਦਾ ਦਿਖਾਵਾ ਕਰਨ ਲੱਗ ਪਈ ਨਾ, ਅੱਗੇ ਪਿੱਛੇ ਕੀ ਹੁੰਦਾ ਤੈਨੂੰ ਭਾਈ? ਪੱਕਾ ਬਣ, ਪੱਕਾ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਤੇ ਆਈ। ਪੱਕਾ ਬਣ। ਜੇ ਲੋਕ ਸਲਾਏ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋਟ ਨਾ ਜਾਈ। ਪੱਕਾ ਬਣ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੂੰ ਤੇ ਜੀ। ਦਿਖਾਵੇ ਮਾਤਰ। ਜਿਵੇਂ ਅਸੀਂ ਕਿਸੇ ਦਫ਼ਤਰ ਵਿੱਚ ਕੰਮ ਕਰਾਉਣ ਜਾਣਾ ਹੋਵੇ ਨਾ, ਬੰਦਾ ਗੱਲ ਨਾ ਮੰਨਦਾ ਹੋਵੇ ਤੇ ਕਈ ਵਾਰੀ ਉਹਦੇ ਆਸੇ-ਪਾਸੇ ਵਾਲਿਆਂ ਨੂੰ ਅਸੀਂ ਮੱਖਣ ਜਿਹਾ ਲਾਉਣਾ ਸ਼ੁਰੂ ਕਰ ਦਿੰਦੇ ਆ। ਅਸੀਂ ਗੁਰੂ ਘਰ ਵਿੱਚ ਵੀ ਆ ਕੇ ਬਟਰਿੰਗ ਕਰਦੇ ਆ ਜ਼ਿਆਦਾ। ਬਾਬਾ ਕੰਮ ਕਰਦੇ, ਅੱਗੇ ਤੋਂ ਵੇਲਾ ਇਦਾਂ ਹੀ ਕਰਾਂਗਾ ਮੈਂ, ਆਹ ਕੰਮ ਮੇਰਾ ਬਣਾ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਤਾਂ ਸਾਡਾ ਬਾਬਾ ਬੜਾ ਵਧੀਆ ਹੈ। ਚਲੋ ਕੋਈ ਬਟਰਿੰਗ ਵੀ ਕਰਦਾ, ਬਾਬਾ ਕਹਿੰਦਾ ਚੱਲ ਕੋਈ ਨਹੀਂ, ਥੋੜੇ ਸਮੇਂ ਲਈ ਵੀ ਆਇਆ ਤੇ ਹੈ ਨਾ। ਹਾਂਜੀ ਬਾਬਾ ਸਾਡਾ ਬੜਾ ਵਧੀਆ। ਬਾਪੂ ਸਾਡਾ ਏਡਾ ਵੱਡਾ, ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੇ। ਕੀਤੇ ਗੁਨਾਹ ਵੇਖਦਾ ਵੀ ਏ, ਪਰ ਝੋਲੀਆਂ ਭਰਨ ਤੋਂ ਪਿੱਛੇ ਨਹੀਂ ਹੁੰਦਾ। ਬਾਪੂ ਵੱਡਾ ਹੈ, ਬਾਪੂ ਵਧੀਆ। ਉਹਦਾ ਇਹ ਗੁਣ ਏ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਪਰ ਜੇ ਉਹ ਚੰਗਾ, ਉਹ ਵਧੀਆ, ਤੂੰ ਆਪਣਾ ਬਟਰਿੰਗ ਕਰਨ ਵਾਲਾ ਸੁਭਾਅ ਨਾ ਰੱਖ। ਜੇ ਉਹਨੇ ਦਾਤਾਂ ਦੇਤੀਆਂ ਤੇ ਪੱਕੇ ਚਰਨ ਫੜ ਲੈ। ਇਹ ਨਹੀਂ, ਮੈਂ 2-3 ਦਿਨ ਪਹਿਲੇ ਅੰਮ੍ਰਿਤ ਵੇਲੇ ਸੁਣਾਈ ਸੀ ਗੱਲ, ਮਹਾਰਾਜ ਜੀ ਦੀ ਮਿਹਰ ਨਾਲ। ਪਿਛਲੇ ਚੁਪਹਿਰਿਆਂ ਦੇ ਵਿੱਚ, ਵਾਹਿਗੁਰੂ ਅੰਮ੍ਰਿਤ ਵੇਲਿਆਂ ਦੇ ਵਿੱਚ ਕਈਆਂ ਦੇ ਵੀਜ਼ੇ ਲੱਗੇ। ਮੈਨੂੰ ਉਹ ਮਿਲੇ ਪ੍ਰੇਮੀ ਕੋਟੀ ਸੇਖਾਂ। ਮੈਂ ਕਿਹਾ ਜੀ ਅੱਗੇ ਆਉਂਦੇ ਸੋ ਹੁਣ ਨਹੀਂ ਆ ਰਹੇ। ਅੰਮ੍ਰਿਤ ਵੇਲੇ ਸ਼ੁਰੂ ਹੋ ਗਏ, ਚੁਪਹਿਰਿਆਂ 'ਚ ਵੀ ਤੁਹਾਡੀ ਰੁਟੀਨ ਸੀ ਆਉਣ ਦੀ। ਹੁਣ ਕਹਿੰਦੇ ਵੀਰ ਜੀ 4 ਬੱਚਿਆਂ ਦੇ ਜਿਹੜੇ ਅਪਲਾਈ ਕੀਤੇ ਸੀ ਅਮਰੀਕਾ ਦੇ ਵੀਜ਼ੇ, 4ਾਂ ਦੇ ਲੱਗ ਗਏ ਨੇ। ਹੁਣ ਜਾਣ ਦੀ ਕੀ ਲੋੜ ਹੈ? ਹੁਣ ਚੁਪਹਿਰੇ ਕੱਟਣ ਦੀ ਕੀ ਲੋੜ ਹੈ?
ਹੁਣ ਅੰਮ੍ਰਿਤ ਵੇਲੇ ਜਾਣ ਦੀ ਕੀ ਲੋੜ ਹੈ। ਮੈਂ ਕਿਹਾ ਇਹ ਤਾਂ ਕੰਮ ਗਲਤ ਹੋ ਗਿਆ ਨਾ। ਹਾਂਜੀ, ਉਹ ਜਿਵੇਂ ਦੁੱਖ ਵੇਲੇ ਯਾਦ ਕਰਦਾ, ਸੁੱਖ ਵੇਲੇ ਵੀ ਯਾਦ ਕਰ, ਫਿਰ ਦੁੱਖ ਦਾ ਸਮਾਂ ਆਵੇ ਹੀ ਕਿਉਂ। ਜੇ ਆਏਗਾ ਵੀ ਸੂਲੀ ਦਾ ਕੰਡਾ ਬਣਾ ਕੇ ਬਾਪੂ ਕੱਟ ਦੇਵੇਗਾ ਨਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਇਹ ਮੇਰੀ ਬੇਨਤੀ ਹੈ, ਬੇਨਤੀ ਆਪਣੇ ਆਪ ਨੂੰ ਸਵਾਰੋ, ਆਪ ਚੰਗੇ ਬਣੋ। ਦੂਜਿਆਂ ਦੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸਾਨੂੰ। ਦੂਜੇ ਕਹਿਣ ਜੀ ਚੰਗਾ ਤੇ ਤਾਂ ਅਸੀਂ ਚੰਗੇ, ਨਹੀਂ ਨਹੀਂ ਨਹੀਂ, ਆਪਣੇ ਆਪ ਨੂੰ ਸਵਾਰੋ ਨਾ ਯਾਰ, ਆਪਣੇ ਆਪ ਨੂੰ, ਆਪ ਚੰਗੇ ਬਣੋ। ਮੈਂ ਕੀ ਆ ਮੈਨੂੰ ਪਤਾ ਹੈ, ਬਸ ਆਹ ਚੀਜ਼ ਦਾ ਧਿਆਨ ਰੱਖੋ। ਕੋਈ ਵੀ ਗੱਲ ਗੁਰਮਤ ਤੋਂ ਬਾਹਰ ਨਾ ਹੋਵੇ, ਕੋਈ ਵੀ ਤੇਰਾ ਕੰਮ ਗੁਰਮਤ ਦੇ ਦਾਇਰੇ ਤੋਂ, ਗੁਰੂ ਦੇ ਆਸ਼ੇ ਤੋਂ ਬਾਹਰ ਨਾ ਹੋਵੇ। ਦੁਨੀਆ ਜੋ ਮਰਜ਼ੀ ਕਹੀ ਚੱਲੇ, ਪਰਵਾਹ ਨਹੀਂ ਕਰਨੀ ਕਿਸੇ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਤੇ ਜਦੋਂ ਅਸੀਂ ਚੰਗੇ ਬਣਾਂਗੇ ਸਾਰੇ ਚੰਗੇ ਨਜ਼ਰ ਆਉਣਗੇ। ਕੋਈ ਔਗਣਿਆਰਾ ਵੀ ਆ ਜਾਏਗਾ ਨਾ, ਉਹ ਵੀ ਸਾਨੂੰ ਚੰਗਾ ਲੱਗੇਗਾ। ਨਫ਼ਰਤ ਤੇ ਰਹੀ ਕੋਈ ਨਾ, ਫਿਰ ਦੀਵਾਰਾਂ ਤੇ ਰਹੀਆਂ ਕੋਈ ਨਾ, ਵੈਰ ਵਿਰੋਧ ਤੇ ਰਿਹਾ ਹੀ ਕੋਈ ਨਾ। ਜਦੋਂ ਅਸੀਂ ਚੰਗੇ ਬਣ ਗਏ, ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਨਾ ਸਭ ਨੂੰ ਵੇਖੋ, ਕਿਉਂਕਿ ਜਿਹੜਾ ਬੰਦਾ ਦੂਜਿਆਂ ਤੇ ਸ਼ੱਕ ਕਰਦਾ, ਆਪਣੀਆਂ ਬੁਰਾਈਆਂ ਹੀ ਦੂਜਿਆਂ ਵਿੱਚ ਤਲਾਸ਼ ਰਿਹਾ ਹੁੰਦਾ ਹੈ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜ੍ਹਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲੋਕ ਸਾਡੇ ਨਾਲ ਗਲਤ ਵਿਹਾਰ ਕਰਦੇ ਨੇ ਤੇ ਸਾਡਾ ਮਨ ਕਈ ਵਾਰੀ ਉਹਨਾਂ ਪ੍ਰਤੀ ਚੰਗਾ ਸੋਚਦਾ ਹੈ ਤੇ ਕਈ ਵਾਰੀ ਮੰਦਾ ਵੀ ਸੋਚਦਾ ਹੈ। ਸੁਣਿਓ, ਲੋਕ ਸਾਡੇ ਨਾਲ ਜਦੋਂ ਗਲਤ ਵਿਹਾਰ ਕਰਦੇ ਨੇ, ਸਾਡਾ ਮਨ ਉਹਨਾਂ ਲਈ ਕਦੀ ਚੰਗਾ ਸੋਚਦਾ, ਕਦੀ ਬੁਰਾ, ਕਿਉਂਕਿ ਆਤਮਾ ਵਿੱਚ ਪ੍ਰੇਮ ਵੀ ਹੈ ਤੇ ਘਿਰਣਾ ਦੇ ਵੀ ਸੰਸਕਾਰ ਨੇ। ਦੋਵੇਂ ਚੀਜ਼ਾਂ ਸਾਡੇ ਅੰਦਰ ਹੀ ਨੇ, ਦੋਵੇਂ ਚੀਜ਼ਾਂ। ਹੁਣ ਮੰਨ ਲਓ ਕੋਈ ਬੰਦਾ ਮੇਰੇ ਬਾਰੇ ਬੁਰਾ ਸੋਚਦਾ, ਮੈਨੂੰ ਪਤਾ ਲੱਗ ਗਿਆ, ਕਈ ਵਾਰੀ ਮੇਰੇ ਅੰਦਰੋਂ ਨਿਕਲੇਗਾ, ਨਹੀਂ ਬਾਬਾ ਮਿਹਰ ਕਰ, ਕੋਈ ਨਹੀਂ, ਬੁਰਾ ਕਰਦਾ ਇਹਦਾ ਵੀ ਭਲਾ ਕਰ। ਹਾਂ, ਤੇ ਇਨਸਾਨ ਹੋ ਸਕਦਾ ਅੰਦਰੋਂ ਵੀ ਨਿਕਲੇ, ਬਾਬਾ ਐਵੇਂ ਬੁਰਾ ਮੰਗੀ ਜਾਂਦਾ ਮੇਰਾ। ਹੋ ਸਕਦਾ ਮੇਰੇ ਅੰਦਰ ਵੀ ਉਹ ਵਾਈਬ੍ਰੇਸ਼ਨ, ਨਫ਼ਰਤ ਵਾਲੀ ਉਹ ਤਰੰਗ ਪੈਦਾ ਹੋਣੀ ਸ਼ੁਰੂ ਹੋ ਜਾਏ। ਸੁਣਿਓ, ਲੋਕ ਸਾਡੇ ਨਾਲ ਗਲਤ ਜਦੋਂ ਕਰਦੇ ਨੇ, ਗਲਤ ਵਿਹਾਰ ਕਰਦੇ ਨੇ, ਤੇ ਸਾਡਾ ਮਨ ਕਦੀ ਉਹਨਾਂ ਪ੍ਰਤੀ ਚੰਗਾ ਸੋਚਦਾ ਹੈ, ਕਦੀ ਬੁਰਾ ਸੋਚਦਾ ਹੈ, ਕਿਉਂਕਿ ਆਤਮਾ ਦੇ ਵਿੱਚ ਪ੍ਰੇਮ ਵੀ ਹੈ, ਘਿਰਣਾ ਦੇ ਵੀ, ਦੋਨਾਂ ਤਰ੍ਹਾਂ ਦੇ ਸੰਸਕਾਰ ਭਰੇ ਹੋਏ ਨੇ। ਤੇ ਜਿਸ ਸੰਸਕਾਰ ਦਾ ਅਸੀਂ ਜ਼ਿਆਦਾ ਉਪਯੋਗ ਕਰਦੇ ਆ ਨਾ, ਉਹੋ ਜਿਹਾ ਸੁਭਾਅ ਬਣ ਜਾਂਦਾ ਹੈ। ਜਿਹੜੇ ਸੰਸਕਾਰ ਦਾ ਜ਼ਿਆਦਾ ਉਪਯੋਗ ਕਰਦੇ ਆ ਨਾ, ਘਿਰਣਾ ਵਾਲੇ ਦਾ ਕਰਾਂਗੇ ਉਹੋ ਜਿਹੇ ਬਣ ਜਾਾਂਗੇ, ਪ੍ਰੇਮ ਵਾਲੇ ਦਾ ਕਰਾਂਗੇ ਉਪਯੋਗ ਜ਼ਿਆਦਾ ਤੇ ਪ੍ਰੇਮ ਵਾਲੇ ਬਣ ਜਾਾਂਗੇ। ਹੁਣ ਇਹ ਫੈਸਲਾ ਤੇ ਸਾਡੇ ਉੱਤੇ ਹੈ ਨਾ, ਦਿਮਾਗ ਗੁਰੂ ਨੇ ਦਿੱਤਾ ਹੈ ਨਾ, ਫੈਸਲਾ ਤੇ ਅਸੀਂ ਕਰਨਾ ਹੈ, ਕਰਮ ਤੇ ਅਸੀਂ ਬੀਜਣੇ ਨੇ, ਸਹੀ ਕਿ ਗਲਤ। ਦਿਮਾਗ ਨੂੰ ਕਮਾਂਡ ਤੂੰ ਕਿਹੜੀ ਦੇਣੀ ਹੈ, ਘਿਰਣਾ ਵਾਲੀ ਦੇਣੀ ਹੈ, ਪ੍ਰੇਮ ਵਾਲੀ ਦੇਣੀ ਹੈ, ਕਿਹੜੀ ਦੇਣੀ, ਇਹ ਤਾਂ ਤੂੰ ਦੇਖਣਾ ਹੈ, ਤੂੰ। ਹਾਂਜੀ, ਹਰ ਵੇਲੇ ਪ੍ਰੇਮਾ ਭਗਤੀ ਵਾਲੀ ਕਮਾਂਡ ਦਿਓ ਦਿਮਾਗ ਨੂੰ, ਹਰ ਵੇਲੇ ਸਰਬੱਤ ਦੇ ਭਲੇ ਵਾਲੀ ਕਮਾਂਡ ਦਿਓ ਦਿਮਾਗ ਨੂੰ। ਹਰ ਵੇਲੇ ਇਹ ਕਿਹਾ ਕਰੋ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਬੋਲੋ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਚੜ੍ਹਦੀ ਕਲਾ 'ਚ। ਕੋਈ ਨਹੀਂ, ਕੋਈ ਥੋੜਾ ਬਹੁਤਾ ਦੁੱਖ ਆ ਗਿਆ, ਕੋਈ ਨਹੀਂ ਬਾਪੂ ਤੂੰ ਮੇਰੇ ਨਾਲ ਹੈ, ਪਰਚਾ ਨਾ ਪਾਈ, ਪਰਚੀਆਂ 'ਚੋਂ ਫੇਲ ਸੀ, ਫੇਲ ਨਾ ਫੇਲ ਰਹਿਣਾ। ਪਰ ਜੇ ਨਿੱਕਾ ਮੋਟਾ ਆ ਹੀ ਗਿਆ, ਮੈਂ ਦੁੱਖ ਦੇ ਵਿੱਚ ਦੁਖੀ ਨਹੀਂ ਹੋ ਰਿਹਾ, ਮੈਂ ਕੀ ਆ, ਮੈਂ ਚੜ੍ਹਦੀ ਕਲਾ। ਬੋਲੋ, ਮੈਂ ਚੜ੍ਹਦੀ ਕਲਾ। ਬਸ ਅੱਜ ਆਹ ਲੈਸਨ ਲੈ ਕੇ ਜਾਇਓ, ਮੈਂ ਕਹਿੰਦਾ 90% ਬਿਮਾਰੀਆਂ ਦੂਰ ਹੋ ਜਾਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਘਰਾਂ ਦੇ ਕਲੇਸ਼, ਦੁੱਖ, ਸਾਰੀਆਂ ਚੀਜ਼ਾਂ, ਟੈਨਸ਼ਨਾਂ ਦੂਰ ਹੋ ਜਾਣਗੀਆਂ। ਅੱਜ ਇਹ ਲੈਸਨ ਲੈ ਕੇ ਜਾਣਾ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਕੀ ਆ, ਚੜ੍ਹਦੀ ਕਲਾ। ਫਿਰ ਕਹੋ, ਮੈਂ ਚੜ੍ਹਦੀ ਕਲਾ 'ਚ ਹਾਂ। ਕੋਈ ਮੈਨੂੰ ਟੈਨਸ਼ਨ ਹੈ ਹੀ ਨਹੀਂ। ਟੈਨਸ਼ਨ ਤੇ ਰੱਖਿਓ ਜਿਹਦਾ ਪਿਓ ਛੋਟਾ, ਮੇਰਾ ਪਿਓ ਹੀ ਬੜਾ ਵੱਡਾ। ਡਿਪਰੈਸ਼ਨ 'ਚ ਜਾਵੇ ਤੇ ਉਹ ਜਿਹਦਾ ਪਿਓ ਛੋਟਾ, ਮੇਰਾ ਪਿਓ ਹੀ ਬੜਾ ਵੱਡਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ। ਮੈਂ ਕਿਉਂ ਟੈਨਸ਼ਨ ਲਵਾਂ? ਹਾਂਜੀ,
ਦੁੱਖ ਵਿੱਚ ਦੁਖੀ ਤੇ ਉਹ ਹੋਵੇ ਜਿਹਦਾ ਬਾਪੂ ਛੋਟਾ ਹੈ। ਮੇਰਾ ਤੇ ਬਾਪ ਹੀ ਬੜਾ ਵੱਡਾ ਹੈ। ਉਹ ਬਾਪੂ ਦਾ ਨਾਮ ਲੈ ਲਓ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਬਸ ਆਹ ਵਿਲ ਪਾਵਰ ਹਰ ਵੇਲੇ ਬਣਾਓ, ਹਰ ਵੇਲੇ। ਫਿਰ ਵੇਖਿਓ ਟੈਨਸ਼ਨਾਂ 'ਚ ਰਹਿ ਕੇ ਵੀ ਟੈਨਸ਼ਨ ਲੱਗਣੀ ਕੋਈ ਨਹੀਂ ਹੈ ਜੀ। ਤਕਲੀਫ ਆ ਵੀ ਜਾਏਗੀ, ਪਤਾ ਨਹੀਂ ਲੱਗਣਾ ਕਦੋਂ ਨਿਕਲ ਕੇ ਗਾਂ ਜਾਣੀ ਹੈ। ਨਿੱਕੀ ਮੋਟੀ ਬਿਮਾਰੀ ਆ ਵੀ ਗਏ ਐ ਨਿਕਲ ਜਾਣੀ ਐ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਾਈਂਡ ਨੂੰ, ਆਪਣੇ ਦਿਮਾਗ ਨੂੰ ਹਰ ਵੇਲੇ ਇਹੋ ਹੀ ਕਮਾਂਡ ਦੇਣੀ, ਇਹੋ ਹੀ ਕਮਾਂਡ, ਮੈਂ ਠੀਕ ਹਾਂ, ਮੈਂ ਤੰਦਰੁਸਤ ਹਾਂ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਖੁਸ਼ ਹਾਂ। ਬਸ ਆਹ ਚੀਜ਼ ਰੱਖੋ ਆਪਣੇ ਅੰਦਰ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਕਿਰਪਾ ਕਰਿਓ। ਭੱਟ ਕੀਰਤ ਜੀ ਦੇ ਇਹ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 1406 ਨੰਬਰ ਅੰਗ ਦੇ ਉੱਤੇ ਦਰਜ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ। ਸਾਰੀ ਸੰਗਤ ਪਿਆਰ 'ਚ ਕਿਰਪਾ ਕਰਿਓ।
बिखै बिख खाई माया मोह परम पै फूले सुत दारा स्यो प्रीत लगाई सुत दारा स्यो प्रीत लगाई राखो सरणाई गोरे रामदास ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਗੁਰੂ ਰਾਮਦਾਸ ਰਾਖੋ ਸਰਣਾਈ ਰਾਖੋ ਸਰਣਾਈ ਗੁਰੂ ਰਾਮਦਾਸ ਰਾਖੋ ਸਰਨਾਈ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਗੁਰੂ ਰਾਮਦਾਸ ਜੀ ਰੱਖੋ ਸਰਣਾਈ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਜੀ ਧੰਨ ਗੁਰੂ ਰਾਮਦਾਸ ਜੀ ठाकुर तुम शरणाई आया ठाकुर तुम शरणाई आया उतर गयो मेरे मन का संसा जब ते दर्शन पाया ठाकुर अनबोलत मेरी बिरथा जानी अपना नाम जपाया दुख नाठे सुख सहज समाए आनंद आनंद गुण गाया पाप पकड़े कट लीले अपने ग्रह अंधकूप ते माया कहो नानक गुर बंधन काटे बिछड़ ध्यान मिलाया तन गुरु रामदास जी तन गुरु रामदास जी
ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਬੋਲੋ ਧੰਨ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਇਆ ਦੂਰੋਂ ਚੱਲ ਕੇ ਹਵਾਇਆ ਦੂਰੋਂ ਚੱਲ ਕੇ ਹਵਾਇਆ ਦੂਰੋਂ ਸਾਰੀ ਸੰਗਤ ਹੋਇਆ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹੋ ਆਇਆ ਦੂਰੋਂ ਚੱਲ ਕੇ ਹੋ ਆਇਆ ਦੂਰੋਂ ਚੱਲ ਕੇ ਬੋਲੋ ਫਿਰ ਹੋ ਆਇਆ ਦੂਰੋਂ ਚੱਲ ਕੇ ਗੱਜ ਕੇ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਣਾਏ ਜਿਉ ਮੈਂ ਤੱਕੀ ਤੋਂ ਸਰਣਾਏ ਜਿਉ ਤੱਕੀ ਤੋਂ ਸਰਣਾਏ ਦਿਓ ਮੈਂ ਤੱਕੀ ਤੋਂ ਸਰਣਾਏ ਦਿਓ ਆਸਾ ਰੱਖੀ ਚਿੱਤ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਮੇਰਾ ਸਭੋ ਦੁੱਖ ਗਵਾਏ ਜਿਉ ਮੇਰਾ ਸਭ ਦੁੱਖ ਗਵਾਏ ਦਿਓ ਮੇਰਾ ਸਭ ਦੁੱਖ ਗਵਾਏ ਦਿਓ ਮੇਰਾ ਸਭੋ ਦੁੱਖ ਗਵਾਏ ਜਿਉ ਮੇਰਾ ਸਭੋ ਦੁੱਖ ਗਵਾਏ ਜਿਉ ਮੇਰਾ ਸਭ ਦੁੱਖ ਗਵਾਏ ਦਿਓ ਮੇਰਾ ਸਭ ਦੁੱਖ ਗਵਾਏ ਦਿਓ ਸਤਿਗੁਰ ਆਇਓ ਸਰਣ ਤੁਮਾਰੀ ਮਿਲੇ ਸੁਖ ਨਾਮ ਹਰ ਸੋਪਾ ਜੀ ਚਿੰਤਾ ਲਾਏ ਹਮਾਰੀ ਓ ਚਿੰਤਾ ਲਾਏ ਹਮਾਰੀ ਚਿੰਤਾ ਲਾਏ ਹਮਾਰੀ ਚਿੰਤਾ ਚਿੰਤਾਵਾਂ ਦੂਰ ਕਰ ਦੇ ਚਿੰਤਾ ਲਾਏ ਹਮਾਰੀ ਚਿੰਤਾ ਲਾਏ ਹਮਾਰੀ ਚਿੰਤਾ ਲਾਏ ਹਮਾਰੀ ਚਿੰਤਾ ਲਾਏ ਹਮਾਰੀ ਅਵਰ ਨ ਸੂਝੇ ਦੂਜੀ ਠਾਹਰ ਹਾਰ ਬਨਿਓ ਤਉ ਦੁਆਰੀ ਲੇਖਾ ਛੋੜ ਗੁਰੂ ਰਾਮਦਾਸ ਲੇਖਿਆਂ 'ਚ ਨਾ ਪੈ ਦਾਤਿਆ ਜੇ ਲੇਖਿਆਂ 'ਚ ਪਏਗਾ ਫਿਰ ਤੇ ਮੇਰੀ ਵਾਰੀ ਆਉਣੀ ਕੋਈ ਨਹੀਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਬਾਪੂ ਜੀ ਲੇਖਿਆਂ 'ਚ ਨਾ ਪਾਓ ਜੇ ਲੇਖੇ ਵੇਖਣ ਤੇ ਆਓਗੇ ਨਾ ਫਿਰ ਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਲੇਖਿਆਂ 'ਚ ਨਾ ਪਾਓ ਆਪਣੀ ਦਇਆ ਕਰੋ ਆਪਣੀ ਬਖਸ਼ਿਸ਼ ਕਰੋ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਲੇਖਿਆਂ 'ਚ ਨਾ ਪਾਓ ਲੇਖਾ ਛੋੜ 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 ਲੇਖੇ ਕਦੇ ਨਾ ਛੁੱਟੀਏ ਖਿੰਨ ਖਿੰਨ ਭੁੱਲਣ ਖਾਰ ਬਖਸ਼ਣ ਖਾਰ ਬਖਸ਼ ਲੈ ਨਾਨਕ ਪਾਰ ਉਤਾਰ ਲੇਖਾ ਛੋੜ ਜੀ ਲੇਖਾ ਛੋੜ ਲੇਖਾ ਛੋੜ ਲੇਖਾ ਛੋੜ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲੈ ਹੋ ਉਪਾਰੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਰੱਖੋ
सन प्रभ आए, राम राजे हम भूल बिगाड़े दिन सरात। हर लाज रखाए हम पारक तू गुर पिता है, ते मत समझाए। जन नानक दास हर काटिया हर लाज रखाए। ज्यों पावे त्यों राख ले, हम शरण प्रभ आए राम राजे। तन गुरु रामदास जी, ਧੰਨ ਗੁਰੂ ਰਾਮਦਾਸ ਜੀ, तन गुरु रामदास जी। ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ 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 सरनाई गोर रामदास राखो। ਸਰਨਾਈ ਗੁਰ ਰਾਮਦਾਸ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਬਾਪੂ ਬਸ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਸ਼ਰਨ ਵਿੱਚ। ਜਿਵੇਂ ਤੈਨੂੰ ਚੰਗਾ ਲੱਗਦਾ ਨਾ ਰੱਖ ਲੈ, ਬਸ ਰੱਖ ਲੈ। ਇਹ ਮੇਰੀ ਬੇਨਤੀ ਹੈ, ਜਿਵੇਂ ਤੈਨੂੰ ਭਾਉਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਵੇਂ ਤੈਨੂੰ ਚੰਗਾ ਲੱਗਦਾ ਨਾ ਬਾਪੂ ਰੱਖ ਲੈ, ਰੱਖ ਲੈ। ਪਰ ਮੈਂ ਗਰੀਬ ਦੀ ਬੇਨਤੀ ਰੱਖੀ ਜ਼ਰੂਰ ਹੈ ਜੀ। ਤੇ ਇਹ ਜਦੋਂ ਅਰਦਾਸ ਕਰਨੀ ਨਾ, ਭਾਵਨਾ ਉਹ ਹੀ ਬਣਾਉਣੀ ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਬਚਨ ਕਰਦੇ ਸੀ ਨਾ, ਹੇ ਗੁਰੂ ਨਾਨਕ ਨਾ ਭੁੱਲੀ ਨਾ ਭੁਲਾਈ। ਮਹਾਰਾਜ ਪਹਿਲੀ ਤੇ ਕਿਰਪਾ ਕਰੀ, ਤੂੰ ਸਾਨੂੰ ਭੁੱਲ ਨਾ ਜਾਈਂ। ਪਰ ਅਸੀਂ ਅਲਪਗ ਜੀਵਾਂ, ਹੋ ਸਕਦਾ ਅਸੀਂ ਭੁੱਲ ਜਾਈਏ, ਪਰ ਬੇਨਤੀ ਤੂੰ ਨਾ ਭੁਲਾ ਦੇਵੇਂ। ਜੀ ਬੱਚਾ ਹੈ ਨਾ, ਛੋਟਾ ਬੱਚਾ ਆਪਣੇ ਬਾਪ ਦੀ ਉਂਗਲੀ ਫੜ ਕੇ ਰੱਖੇ, ਉਂਗਲੀ ਛੁੱਟ ਸਕਦੀ ਹੈ। ਭੀੜ ਆ ਗਈ, ਹੱਥ ਛੁੱਟ ਸਕਦਾ ਹੈ। ਅਣਜਾਣ ਮੱਤੇ ਨਾ ਬੱਚੇ ਦੀ, ਭੀੜ ਦਾ ਕਈ ਵਾਰੀ ਜ਼ੋਰ ਨਹੀਂ ਸਹਿ ਪਾਉਂਦਾ, ਹੋ ਸਕਦਾ ਹੱਥ ਛੁੱਟ ਜਾਵੇ। ਪਰ ਜਦੋਂ ਪਿਓ ਨੇ ਹੱਥ ਫੜਿਆ ਹੋਏਗਾ ਨਾ ਬੱਚੇ ਦਾ, ਜੋ ਮਰਜ਼ੀ ਹੋ ਜੇ ਹੱਥ ਛੱਡੇਗਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਪੂ ਜੀ ਅਸੀਂ ਤੇ ਕਹਿੰਦੇ ਆ, ਨਾ ਭੁੱਲੀ ਨਾ ਮੈਂ ਤੁਹਾਡੀ ਬਾਂਹ ਫੜਨ ਜੋਗਾ ਨਹੀਂ, ਤੁਸੀਂ ਫੜ ਲਓ। ਹਾਂਜੀ
ਮੈਂ ਤੁਹਾਡੀ ਉਂਗਲੀ, ਮੈਂ ਤੁਹਾਡਾ ਹੱਥ ਫੜਨ ਜੋਗਾ ਨਹੀਂ, ਤੁਸੀਂ ਮੇਰਾ ਹੱਥ ਫੜ ਕੇ ਰੱਖਿਓ। ਕਿਤੇ ਮੈਨੂੰ ਜ਼ਿੰਦਗੀ ਦੇ ਕਿਸੇ ਵੀ ਮੁਕਾਮ ਤੇ ਡੋਲਣ ਨਾ ਦੇਣਾ। ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਨਾ ਵਿਸਾਰੀ। ਪਹਿਲੀ ਗੱਲ ਤੇ ਤੁਸੀਂ ਨਾ ਵਿਸਰਿਓ ਮੈਨੂੰ, ਪਰ ਜੇ ਮੈਂ ਵਿਸਰ ਜਾਵਾਂ ਤੁਸੀਂ ਨਾ ਵਿਸਾਰ ਦੇਣਾ। ਵੇਖੋ ਕਈ ਵਾਰੀ ਨਿਆਣੀ ਮਤ ਵਿਸਾਰ ਦਿੰਦੀ ਏ, ਪਰ ਜੇ ਅੰਦਰੋਂ ਅਰਦਾਸ ਕੀਤੀ ਹੋਏਗੀ ਉਹ ਨਹੀਂ ਵਿਸਾਰਦੇ। ਜੋਗੇ ਨੂੰ ਵਿਸਾਰਿਆ ਨਹੀਂ ਸੀ ਮਰਨ ਨੇ, ਉਹ ਵਿਸਰ ਗਿਆ ਸੀ। ਕਦਮ ਉਹਦੇ ਥਿੜਕੇ ਸੀ ਜੋਗੇ ਦੇ, ਪਰ ਮਹਾਰਾਜ ਨੇ ਤੇ ਆਪਣੀ ਉਹ ਗੱਲ ਦੀ ਲਾਜ ਰੱਖੀ ਸੀ। ਲਾਜ ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ। ਉਹ ਲਾਜ ਰੱਖਣ ਦੇ ਕਰਕੇ, ਉਹ ਬਚਣ ਤੇ ਪਹਿਰਾ ਦੇਣ ਦੀ ਖਾਤਰ ਮਹਾਰਾਜ ਨੇ ਵੇਸਵਾ ਦੇ ਕੋਠੇ ਤੇ ਵੀ ਸਾਰੀ ਰਾਤ ਪਹਿਰੇਦਾਰੀ ਕੀਤੀ। ਉਹ ਭੁੱਲ ਗਿਆ ਪਰ ਸਾਹਿਬ ਨਹੀਂ ਭੁੱਲੇ, ਹੈ ਜੀ। ਬਸ ਅੱਜ ਆ ਅਰਦਾਸ ਕਰਨੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ। ਬਾਪੂ ਜੀ ਤੁਹਾਡਾ ਆਗਮਨ ਦਿਨ ਆ ਰਿਹਾ। ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਤੁਹਾਡਾ ਆਗਮਨ ਦਿਨ ਆ ਰਿਹਾ ਤੇ ਕਿਰਪਾ ਦਾ ਖਾਤਾ ਖੋਲੋ, ਸਾਨੂੰ ਤੁਸੀਂ ਭੁਲਾ ਨਾ ਦੇਣਾ। ਸਾਨੂੰ ਆਪਣੀ ਸ਼ਰਨ ਵਿੱਚ ਰੱਖਿਓ। ਜਿਵੇਂ ਤੁਹਾਨੂੰ ਚੰਗਾ ਲੱਗਦਾ ਬਸ ਉਦਾਂ ਹੀ ਰੱਖਿਓ, ਪਰ ਰੱਖਿਓ ਜ਼ਰੂਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਵੇਂ ਆਪ ਜੀਆਂ ਨੂੰ ਭਾਉਂਦਾ ਨਾ ਉਦਾਂ ਹੀ ਰੱਖਿਓ, ਪਰ ਰੱਖਿਓ ਜ਼ਰੂਰ। ਜਿਵੇਂ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਅਰਦਾਸ ਕਰਦੇ ਸੀ ਨਾ, ਬਾਬਾ ਅਸੀਂ ਇਹ ਨਹੀਂ ਕਹਿੰਦੇ ਸਾਡਾ ਜਨਮ ਮਰਨ ਕੱਟਣਾ ਤੇਰੀ ਮਰਜ਼ੀ, ਤੇਰੀ ਮੌਜ। ਜੇ ਕੱਟਣਾ ਹੈ ਨਾ ਜਨਮ ਮਰਨ ਕੱਟੋ, ਤੁਹਾਡੀ ਮਰਜ਼ੀ। ਨਹੀਂ ਕੱਟਣਾ ਤੁਹਾਡੀ ਮਰਜ਼ੀ। ਜੇ ਜਨਮ ਮਰਨ ਨਹੀਂ ਕੱਟਣਾ, ਸਾਨੂੰ ਜਨਮ ਮਰਨ ਦੇ ਗੇੜ ਵਿੱਚ ਭੇਜਣਾ ਹੈ ਨਾ, ਤੇ ਫਿਰ ਸਾਡੀ ਇੱਕ ਅਰਦਾਸ ਹੈ, ਗੁਰੂ ਰਾਮਦਾਸ ਸਾਡਾ ਜਨਮ ਮਰਨ ਕੱਟਣਾ ਹੈ, ਤੁਹਾਡੀ ਮਰਜ਼ੀ। ਪਰ ਸਾਡੀ ਤੇ ਬੇਨਤੀ ਏ, ਭਾਵੇਂ ਸਾਨੂੰ ਇਸ ਧਰਤੀ ਤੇ ਜਿੰਨੀ ਵਾਰੀ ਮਰਜ਼ੀ ਭੇਜੋ, ਭਾਵੇਂ ਸਾਨੂੰ ਇਸ ਧਰਤੀ ਤੋਂ ਜਿੰਨੀ ਵਾਰੀ ਮਰਜ਼ੀ ਬੁਲਾਓ, ਪਸ਼ੂ ਦੀ ਜੂਨ ਦਿਓ, ਪੰਛੀ ਦੀ ਜੂਨ ਦਿਓ, ਇੱਥੇ ਰੱਖੋ ਭਾਵੇਂ ਉੱਥੇ ਰੱਖੋ, ਪਰ ਰੱਖਿਓ ਆਪਣੇ ਚਰਨਾਂ ਦੇ ਵਿੱਚ ਹੀ। ਵਾਹਿਗੁਰੂ ਜੀ। ਸੋਨੇਹਾ ਸਤਿ ਸ੍ਰੀ ਅਕਾਲ। ਇੱਥੇ ਰੱਖੋ ਭਾਵੇਂ ਉੱਥੇ ਰੱਖੋ, ਪਰ ਰੱਖਿਓ ਚਰਨਾਂ ਦੇ ਕੋਲ ਹੀ। ਕਿਰਪਾ ਕਰਿਓ। ਹਾਂਜੀ ਹੁਣ ਗੁਰੂ ਸਾਹਿਬ ਦਾ ਜਿਹੜਾ ਘੋੜਾ ਹੈ ਤੇ ਜਾਨਵਰ ਹੀ ਹੈ ਨਾ, ਹੈ ਤੇ ਜਾਨਵਰ ਦੀ ਜੂਨ ਹੀ ਹੈ ਨਾ, ਪਰ ਮਹਾਰਾਜ ਰੋਜ਼ ਉਹਦੇ ਤੇ ਸਵਾਰੀ ਕਰਦੇ, ਰੋਜ਼ ਉਹਨੂੰ ਦਰਸ਼ਨ ਹੁੰਦੇ, ਰੋਜ਼ ਚਰਨ ਪਾਉਂਦੇ। ਕਿੱਡੇ ਵੱਡੇ ਭਾਗਾਂ ਵਾਲੇ ਮਹਾਰਾਜ ਦਾ ਬਾਜ ਹੈ ਤੇ ਪੰਛੀ ਹੈ ਨਾ, ਪਰ ਕਿੰਨੀ ਨੇੜਤਾ ਸਤਿਗੁਰਾਂ ਦੀ ਰੋਜ਼ ਮਾਣਦਾ। ਬਸ ਆਹ ਅਰਦਾਸ ਕਰਨੀ ਅੱਜ, ਮਹਾਰਾਜ ਜਿਵੇਂ ਵੀ ਚੰਗਾ ਲੱਗਦਾ ਬਸ ਰੱਖ ਲੈ, ਰੱਖ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਨੰਦ ਸਾਹਿਬ ਦਾ ਸਮਾਂ ਹੋ ਰਿਹਾ ਹੈ, ਆਪਾਂ ਸਮਾਪਤੀ ਕਰਨੀ ਹੈ। 2 ਫੁਰਨੇ ਮੇਰੇ ਹੋਰ ਬਣ ਰਹੇ ਨੇ, ਮੇਰੇ ਮਨ ਦੀ ਭਾਵਨਾ ਹੈ। ਇੱਥੇ ਬੱਚਾ ਬੈਠਾ ਹਰਮਨ ਜੰਡਿਆਲੇ ਤੋਂ, ਪੁੱਤ ਖੜਾ ਹੋ ਜਾ ਤੂੰ ਸੰਗਤ 'ਚ, ਸ਼ਾਬਾਸ਼। ਇੱਕ ਜਕਾਰਾ ਲਾ ਦੇ ਸੰਗਤ ਵਿੱਚ। ਇਹਦੇ ਵੱਲ ਇੱਕ ਨਿਗਾਹ ਮਾਰ ਦਿਓ ਕਿ ਬਾਬਾ ਦੀਪ ਸਿੰਘ ਕਿਰਪਾ ਕਰਨ, ਇਹਦੇ ਵੀ ਕੋਈ ਬਾਹਰ ਦੇ ਕੰਮ ਰੁਕੇ ਪਏ, ਖੰਡੇ ਵਾਲਾ ਬਾਪੂ ਆਪਣੀ ਬਖਸ਼ਿਸ਼ ਵਿੱਚੋਂ ਕਰਾ ਦੇਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਸੰਗਤ ਦਾ ਹੀ ਬੱਚਾ ਹੈ। ਹਰ ਪ੍ਰੋਗਰਾਮ 'ਚ ਇਹਨਾਂ ਨੇ ਪਰਿਵਾਰਾਂ ਨੇ ਹਾਜ਼ਰੀਆਂ ਭਰਨੀਆਂ ਹੁੰਦੀਆਂ। ਇਹ ਤੁਸੀਂ ਜ਼ਰੂਰ ਇਹ ਬੱਚੇ ਦੀ ਅਰਦਾਸ ਕਰਿਓ। ਬੈਠੋ। ਤੇ ਇੱਕ ਸਾਡੇ ਡੋਲੀ ਭੈਣ ਜੀ ਬੈਠੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਖਲੋ ਜਾਣ ਸੰਗਤ 'ਚ। ਵਾਹ ਵਾਹ। ਸਾਰੀ ਸੰਗਤ ਇੱਕ ਨਿਗਾਹ ਇਹਨਾਂ ਵੱਲ ਵੀ, ਭੈਣ ਜੀ ਵੱਲ ਵੀ ਮਾਰ ਦਿਓ। ਇੱਕ ਜਕਾਰਾ ਲਾ ਦਿਓ ਤੁਸੀਂ ਸਾਰੇ। ਇਹ ਸਰੀਰਕ ਕਸ਼ਟ ਆਇਆ, ਮੈਂ ਨਹੀਂ ਕਹਿੰਦਾ ਆਇਆ ਸੀ। ਬਾਪੂ ਨੇ ਬਹੁਤ ਵੱਡੀ ਕਿਰਪਾ ਕਰਕੇ 90% ਕੱਟ ਦਿੱਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਜਿਹੜਾ ਥੋੜੀ ਬਹੁਤੀ ਕਮੀ ਪੇਸ਼ੀ ਰਹਿ ਗਈ ਨਾ, ਕੈਂਸਰ ਦੀ ਥੋੜੀ ਜਿਹੀ ਪ੍ਰੋਬਲਮ ਸੀ, ਤੇ ਜਿਹੜੀ ਥੋੜੀ ਬਹੁਤੀ ਕਮੀ ਰਹਿ ਗਈ, ਤੁਸੀਂ ਸਾਰੇ ਇੱਕ ਵਾਰੀ ਇੱਧਰ ਨਿਗਾਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵੱਲ ਮਾਰ ਕੇ ਉਹ ਭੈਣ ਵੱਲ ਫਿਰ ਇੱਕ ਵਾਰੀ ਨਿਗਾਹ ਮਾਰ ਦਿਓ ਕਿ ਬਾਬਾ ਬੰਧਨ ਕੱਟ ਦੇ। ਵਾਹ ਵਾਹ। ਸਤਿ ਸ੍ਰੀ ਅਕਾਲ।
ਸੰਗਤ ਦੀ ਅਰਦਾਸ ਵਿੱਚ ਬੜੀ ਤਾਕਤ ਬੈਠ ਜਾਂਦੀ। ਸੰਗਤ ਦੀ ਅਰਦਾਸ ਵਿੱਚ, ਸੰਗਤ ਦੀ ਨਿਗਾਹ ਵਿੱਚ ਬੜੀ ਤਾਕਤ ਹੈ। ਮੈਂ ਪ੍ਰਤੱਖ ਇਹ ਗੱਲਾਂ ਜਮਾਈਆਂ ਨੇ, ਪ੍ਰਤੱਖ। ਜਿਹਦੇ ਵੱਲ ਸੰਗਤ ਦੀ ਨਿਗਾਹ ਪੈ ਜੇ ਉਹਦੇ ਵੱਲ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀ ਨਿਗਾਹ ਪੈ ਜਾਂਦੀ ਹੈ। ਸਤਿ ਸ੍ਰੀ ਅਕਾਲ। ਇਹ ਗੁਰੂ ਘਰ ਦੀ ਮਰਿਆਦਾ ਹੈ। ਗੁਰੂ ਪਿਤਾ ਜੀ ਆਪ ਸੰਗਤਾਂ ਨੂੰ ਹੁਕਮਨਾਮੇ ਭੇਜਦੇ ਰਹੇ ਨੇ। ਜਦੋਂ ਕੋਈ ਕਾਰ ਸੇਵਾ ਸ਼ੁਰੂ ਹੁੰਦੀ ਸੀ ਨਾ, ਮਹਾਰਾਜ ਆਪ ਹੁਕਮਨਾਮੇ ਕਿ ਸੰਗਤਾਂ ਦਸਵੰਧ ਲੈ ਕੇ ਪਹੁੰਚਣ, ਕਿਉਂਕਿ ਮਾਇਆ ਤੋਂ ਬਿਨਾਂ ਵੀ ਕੰਮ ਨਹੀਂ ਜੇ ਚੱਲਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਕਿੱਡੇ ਕਿੱਡੇ ਪ੍ਰੋਜੈਕਟ ਤੁਸੀਂ ਇੱਧਰ ਨਿਗਾਹ ਮਾਰ ਕੇ ਜ਼ਰੂਰ ਜਾਇਆ ਕਰੋ। ਤੁਹਾਡੀ ਨਿਗਾਹ ਵਿੱਚ ਹੀ ਬੜੀ ਤਾਕਤ ਹੁੰਦੀ। ਉਹ ਸਟਰਕਚਰ ਖੜਾ ਹੋ ਗਿਆ ਜੀ ਦੇ ਪ੍ਰਵਾਨ ਪਾਰਕ ਦਾ। ਉਹ ਜਦੋਂ ਤੁਸੀਂ ਆਪਣੀ ਸਪੀਡ ਵਧਾਉਂਦੇ ਹੋ, ਅਸੀਂ ਉਧਰ ਸੇਵਾ ਦੀ ਸਪੀਡ ਵਧਾ ਦਿੰਦੇ। ਤੁਹਾਡੀ ਮਾਇਆ ਦੀ ਸਪੀਡ ਢਿੱਲੀ ਪੈਂਦੀ, ਅਸੀਂ ਵੀ ਥੋੜਾ ਸਪੀਡ ਢਿੱਲੀ ਹੋ ਜਾਂਦੀ, ਕਿਉਂਕਿ ਸਭ ਕੁਝ ਚੱਲਦਾ ਤੇ ਉਦਾਂ ਹੀ ਹੈ ਤੁਹਾਡੇ ਸਿਰ ਦੇ ਉੱਤੇ ਹੀ। ਤੇ ਇਹ ਮੇਰੀ ਬੇਨਤੀ, ਇਹ ਇਸ ਵੇਲੇ ਗੁਰੂ ਦੀ ਹਜ਼ੂਰੀ 'ਚ ਕਹਿ ਰਹੇ ਆ, ਤੁਹਾਡੇ ਅੱਗੇ ਮੇਰਾ ਕੋਈ ਪਰਦਾ ਨਹੀਂ। ਹਰ ਗੱਲ ਤੁਹਾਡੇ ਨਾਲ ਸਾਂਝੀ ਕਰ ਲੈਣਾ ਦਿਲ ਦੀ। ਸਭ ਨੂੰ ਮੇਰੇ ਸੁਭਾਅ ਦਾ ਪਤਾ ਹੈ। ਇਸ ਵੇਲੇ ਏਡੀ ਟਾਈਟ ਪੋਜੀਸ਼ਨ ਹੋਈ ਪਈ ਹੈ। ਤੇ ਮੈਂ ਇੱਕ ਜਾਣੇ ਨੂੰ ਫੋਨ ਕੀਤਾ, ਮੈਂ ਕਿਹਾ ਫਲਾਣੇ ਵੱਲ ਤੂੰ ਇਦਾਂ ਕਰਦਾ ਹੈ, ਉਧਰ ਤੇ ਬੜੇ ਸਾਧਨ ਬਣੇ ਹੋਏ ਨੇ, ਉਧਰ ਧਿਆਨ ਕਰੀਦਾ ਜਿੱਥੇ ਘੱਟ ਸਾਧਨ ਹੋਵੇ। ਤੇ ਹੁਣ ਤੁਸੀਂ ਇਸ਼ਾਰਾ ਸਮਝ ਲਿਓ ਆਪੇ ਹੀ। ਇਹ ਮੇਰੀ ਬੇਨਤੀ ਹੈ, ਜਿਹੜਾ ਇਹਨਾਂ ਦਿਨਾਂ 'ਚ 10,000 ਕੱਢ ਸਕਦਾ 10,000 ਕੱਢੋ, ਲੱਖ ਵਾਲਾ ਲੱਖ ਕੱਢੋ, 5 ਲੱਖ ਵਾਲਾ 5 ਲੱਖ ਦਸਵੰਧ ਕੱਢੋ, ਪਰ ਕੱਢੋ ਇਸ ਵੇਲੇ ਬਹੁਤ ਜ਼ਿਆਦਾ। ਕਿਉਂਕਿ ਇੱਧਰ ਖਾਲ ਬਣ ਰਿਹਾ, ਸਰਾਂ ਜੀ ਦੇ ਪ੍ਰਵਾਨ ਪਾਰਕ, ਮਹਾਰਾਜ ਜੀ ਦੀ ਮਿਹਰ ਦੇ ਨਾਲ ਪੂਰੇ ਜ਼ੋਰਾਂ ਤੇ ਸਾਰੇ ਕੰਮ ਚੱਲ ਰਹੇ। ਇਹ 2-3 ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ, ਜਿਹੜੇ ਸਾਡੇ ਬਣਾਉਂਦੇ ਨੇ, ਉਹਨਾਂ ਨੂੰ ਮੈਂ ਕਿਹਾ 2-3 ਦਿਨ ਬ੍ਰੇਕ ਲਾਓ। ਉਹ ਮੈਨੂੰ ਕਹਿੰਦੇ ਜੀ ਹਫਤੇ ਦਾ 10 ਲੱਖ ਦਿਓਗੇ ਤਾਂ ਸੈਟਿੰਗ ਬਣਨੀ ਪੂਰੀ। ਹਫਤੇ ਦਾ 10 ਲੱਖ ਘੱਟ ਤੋਂ ਘੱਟ ਚਾਹੀਦਾ ਹੁੰਦਾ। ਤੇ ਮੈਂ ਕਿਹਾ ਇਹਨਾਂ ਦੇ ਸਿਸਟਮ ਅਜੇ ਸੰਗਤਾਂ ਵੱਲੋਂ ਢਿੱਲਾ ਪਿਆ ਕੰਮ। ਤੇ ਮੈਂ ਕਿਹਾ ਸੰਗਤ 'ਚ ਹੀ ਬੇਨਤੀ ਕਰਾਂਗੇ ਕਿ ਜਿਹੜਾ ਲੱਖ ਕੱਢ ਸਕਦਾ ਲੱਖ ਕੱਢੋ, 5 ਲੱਖ ਵਾਲਾ 5 ਲੱਖ, 5,000 ਵਾਲਾ 5,000। ਪਰ ਹੁਣ ਮੋਢੇ ਨਾਲ ਮੋਢਾ ਜੋੜ ਕੇ ਸਭ ਨੇ ਸਾਥ ਦੇਣਾ, ਢਿੱਲੇ ਨਹੀਂ ਪੈਣਾ। ਇਹ ਪੰਥਕ ਕੰਮ ਹੋ ਰਹੇ, ਬਾਬਾ ਦੀਪ ਸਿੰਘ ਜੀ ਦੇ ਕੰਮ ਹੋ ਰਹੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਉਸ ਮੁਤਾਬਕ ਸਭ ਨੇ ਹਾਜ਼ਰੀਆਂ ਲਾਉਣੀਆਂ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ,
ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਤੁਹਾਡੇ ਲਈ ਖੁਸ਼ੀ ਦੀ ਗੱਲ ਹੈ, ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ, ਸਭ ਨੂੰ ਪਤਾ ਹੈ।
ਇੱਕ ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ, ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।